ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਤੁਸੀਂ ਪਹਿਲੇ ਟੌਪਿਕ ਤੇ ਬਹੁਤ ਹੀ ਵਧੀਆ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਆਈ ਥਿੰਕ ਫੇਸਬੁੱਕ ਤੇ ਵੀ ਕਾਫੀ ਸਾਡੇ ਵਿਜ਼ਿਟਰ ਆਏ ਹੋਣਗੇ, ਉਹਨਾਂ ਦੇ ਕਮੈਂਟ ਤੋਂ ਸ਼ੇਅਰ ਕਰਨਾ ਚਾਹੋਗੇ? ਮੈਂ ਮੇਨ ਕੁਝ ਕਮੈਂਟ ਪੜ੍ਹਦਾ ਹਾਂ। ਵੀਰ ਦਲਜੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ, ਬੀਬਾ ਨੀਲਮ ਕੌਰ ਜੀ, TV 84 ਦੀ ਸਾਰੀ ਟੀਮ ਅਤੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਵਿੰਦਰ ਸਿੰਘ ਬਿਸਲਾ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਰਾਓ ਸਰਦਾਰ ਖਾਨ ਲਿਖਦੇ ਨੇ, ਡਾਕਟਰ ਸਾਹਿਬ ਟੁਡੇਜ਼ ਟੌਪਿਕ ਇਜ਼ ਵੈਰੀ ਇੰਪੋਰਟੈਂਟ, ਥੈਂਕ ਯੂ। ਕਮਲਜੀਤ ਸਿੰਘ ਮਾਨ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਲੀ ਅਜਵਾਦ ਲਿਖਦੇ ਨੇ, ਇੰਡੀਆ ਐਂਡ ਪਾਕਿਸਤਾਨ ਕੈਨ ਲਿਵ ਟੁਗੈਦਰ but these Hindutavis don't want this. Issues can be solved with dialogue and we can maintain coexistence. Buffer state Khalistan is good and practical solution. ये कहते हैं भी दोनों रह सकते इसी नाल, पर हिंदुत्वी ताकतां नहीं चाहदियां और हर मसले का हल गलबात है। और असी उन्होंने कहा भी खालिस्तान बफर स्टेट के तौर पर जोड़ा है वो अल्टीमेटली एक प्रैक्टिकल सॉल्यूशन है। वीर हरमेल सिंह लिखते हैं, वाहिगुरू जी का खालसा वाहिगुरू जी की फतेह। डॉक्टर साहब जी कीप अप द गुड वर्क एंड वी विल बी देयर विद यू ऑन October 8th ईवनिंग एट कश्मीरी कॉन्फ्रेंस। सो वीर हरमेल सिंह जी बहुत बहुत शुक्रिया। ये हमेशा एक आवाज़ मारन की लोड़ होंदी है तो ये पहुँच जाते हैं, पर मैं इन्हों ये भी बेनती कराँगा कि होर भी ਸਿੰਘਾਂ ਨੂੰ ताकि वर्ड स्प्रैड करन, भावें कि अगले दिन 9 तरीक मुख समागम साडे खालिस्तान के संघर्ष के बहुत महान योधे भाई हरजिंदर सिंह जिंदा, भाई सुखदेव सिंह सुखा की शहीदी याद में समर्पित ने। गुरुद्वारा रिचमंड हिल कल्चरल सोसाइटी विखे सारिया गुरुद्वारा कमेटियां, रिचमंड हिल कमेटी, दुआबा सिख एसोसीएशन कर रहे हैं और उसकी एड भी साडे चल रही है प्रोग्राम। सो असी नाल दी नाल भी अपील करांगे कि एतवार के समागम दे विच भी हुम हुमा के शमूलीयत करो। दोनों प्रोग्रामां नूं असीं TV 84 ਲਈ कवर करांगे। ਜਿਹੜਾ ਰਿਚਮੰਡ ਹਿੱਲ ਵਾਲਾ ਪ੍ਰੋਗਰਾਮ ਹੈ ਉਹ TV 84 ਤੇ ਲਾਈਵ ਹੋਏਗਾ। ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅਗਲਾ ਟੌਪਿਕ। ਹਾਂਜੀ, ਹੁਣ ਆਪਣੇ ਗਾਂਧੀ ਜੀ ਦਾ ਧਿਆਨ ਰੱਖਦੇ ਹਾਂ। ਇਹਨਾਂ ਨੇ ਕਿਵੇਂ ਇੱਕ ਮਿਡਲ ਕਲਾਸ ਵਕੀਲ ਜਿਹੜਾ ਕਿ ਨਸਲਵਾਦੀ ਵੀ ਸੀ, ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ। ਸ਼ਹੀਦ ਭਾਈ ਹਰਜਿੰਦਰ ਸਿੰਘ ਸੀ ਕਿ ਆਪਣੀ ਸ਼ੋਹਰਤ ਕਿਵੇਂ ਕੱਢਣੀ ਹੈ ਔਰ ਉਸ ਦੇ ਲਈ ਉਸ ਦਾ ਕੋਈ ਜਿਹੜਾ ਕਿਰਦਾਰ ਨਹੀਂ ਸੀ, ਪਰ ਉਹ ਹਿੰਦੂਤਵਾ ਦਾ ਸ਼ੰਕਰਾ ਤੋਂ ਬਾਅਦ, ਜਿਹਨੂੰ ਸ਼ੰਕਰਾਚਾਰੀਆ ਇਹਨਾਂ ਨੇ ਬਣਾਇਆ, ਬਹੁਤ ਵੱਡਾ ਲੀਡਰ 1000 ਸਾਲ ਬਾਅਦ ਉਹ ਉਭਰਿਆ। ਔਰ ਉਸ ਨੇ ਜਿਹੜੀ ਇੱਕ ਬਿਲਕੁਲ ਤੁਲਸੀ ਰਮਾਇਣ ਦੀ ਇੱਕ ਕਥਾ ਕਹਾਣੀ ਚੋਂ ਰਾਮ ਰਾਜ ਸ਼ਬਦ ਕੱਢ ਕੇ ਸਿਰ ਦੇ ਉੱਤੇ ਰੱਖ ਦਿੱਤਾ। ਆਪਣੀ ਪ੍ਰਾਰਥਨਾ ਨੂੰ ਵੀ ਉਹਨੇ ਰਘੁਬਰ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ ਦੇ ਨਾਂ ਥੱਲੇ ਜਿਹੜਾ ਹੈ ਉਸ ਨੂੰ ਵੇਚਿਆ। ਔਰ ਉਸ ਸਾਰੇ ਨੂੰ ਕਾਮਯਾਬੀ ਨਾਲ ਕਰਨ ਤੋਂ ਬਾਅਦ ਉਸ ਨੂੰ ਬੇਸ਼ੱਕ ਉਸ ਦਾ ਅੰਤ ਨਥੂਰਾਮ ਗੋਡਸੇ ਨੇ ਕੀਤਾ, ਉਹ ਵੀ ਹਿੰਦੂਤਵਾ ਦਾ ਸੌਫਟ ਹਿੰਦੂਤਵਾ ਦਾ ਏਜੰਟ ਸੀ। ਔਰ ਹਾਲਾਂਕਿ ਹੁਣ ਪਿਛਲੇ ਦਿਨਾਂ 'ਚ ਹਿੰਦੂ ਮਹਾਸਭਾ ਨੇ ਸ਼ਾਇਦ ਲਖਨਊ ਦੇ ਵਿੱਚ ਕਿ ਕਿੱਥੇ ਨਥੂਰਾਮ ਗੋਡਸੇ ਦਾ ਵੀ ਇੱਕ ਬੁੱਤ ਜਿਹੜਾ ਸਥਾਪਿਤ ਕੀਤਾ। ਸੋ ਉਸ ਗਾਂਧੀ ਨੂੰ ਫਿਰ ਨਹਿਰੂ ਐਂਡ ਕੰਪਨੀ ਨੇ ਜਿਹੜੇ ਦਿਲੋਂ ਉਹ ਇਹ ਸਮਝਦੇ ਸੀ ਕਿ ਵੀ ਹੁਣ ਅਸੀਂ ਪ੍ਰਧਾਨ ਮੰਤਰੀ ਬਣ ਗਏ, ਇਹਦੀ ਲੋੜ ਵੀ ਨਹੀਂ ਹੈ ਜੀ, ਉਹਨੇ ਲਾਈਟ ਹੈਜ਼ ਗੋਨ ਆਊਟ ਆਫ ਅਸ, ਰੋਸ਼ਨੀ ਸਾਡੇ ਚੋਂ ਨਿਕਲ ਗਈ। ਔਰ ਉਸ ਨੂੰ ਭਾਵੇਂ ਕਿਤੇ ਮੈਨੂੰ ਨਹੀਂ ਲੱਗਦਾ ਕਿ ਸੰਵਿਧਾਨ ਦੇ ਵਿੱਚ ਲਿਖਿਆ ਕਿ ਵੀ ਇਹ ਰਾਸ਼ਟਰ ਪਿਤਾ ਹੈ, ਕੋਈ ਰਾਸ਼ਟਰ ਪਿਤਾ ਨਹੀਂ ਹੁੰਦੇ, ਫਿਰ ਤੁਸੀਂ ਮਾਤਾ ਵੀ ਬਣਾਉਂਦੇ ਹੋ ਤਾਂ ਭਾਰਤ ਮਾਤਾ ਹੈ। ਫਿਰ ਹੁਣ ਭਾਰਤ ਮਾਤਾ ਤੇ ਗਾਂਧੀ ਦੇ ਹਸਬੈਂਡ ਵਾਈਫ ਹੋ ਗਏ। ਲੇਕਿਨ ਉਹਨਾਂ ਦਾ ਮਕਸਦ ਤਾਂ ਇਹ ਸੀ ਕਿ ਇੱਕ ਬੁੱਤ ਰੱਖ ਕੇ ਉਸ ਨੂੰ ਫਿਰ ਉਹਨਾਂ ਨੇ ਵੇਚਿਆ ਔਰ ਕਾਂਗਰਸ ਉਸ ਤੋਂ ਕਿੰਨੇ ਦਹਾਕੇ ਤੱਕ ਰਾਜ ਕਰਦੀ ਰਹੀ। ਔਰ ਫਿਰ ਇਹ ਗੱਲ ਉੱਥੇ ਤੱਕ ਨਹੀਂ ਮੁੱਕੀ, ਕਿਵੇਂ ਗਾਂਧੀ ਦੇ ਉੱਤੇ ਫਿਲਮ ਬਣਾਉਣ ਦੇ ਲਈ ਐਟਨਬਰੀ ਕਿ ਕੌਣ ਸੀ, ਮਿਲੀਅਨਸ ਆਫ ਡਾਲਰਸ ਇੰਡੀਅਨ ਗਵਰਨਮੈਂਟ ਨੇ ਸਪੈਂਡ ਕੀਤੇ ਔਰ ਉਹ ਗਾਂਧੀ ਫਿਲਮ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਪੋਪੂਲਰ ਕਰਵਾਈ। ਔਰ ਬਹੁਤ ਸਾਰੇ ਦੁਨੀਆ ਵਾਲਿਆਂ ਨੂੰ ਵੀ ਲੱਗਣ ਲੱਗ ਗਿਆ ਵੀ ਪਤਾ ਨਹੀਂ ਇਹ ਤਾਂ ਜੀਸਸ ਕ੍ਰਾਈਸਟ ਹੀ ਸੀ, ਦੇਖੋ ਕਿਵੇਂ। ਔਰ ਈਵਨ ਉਹ ਸਾਰਾ ਜਿਹੜਾ ਧੋਖਾ ਵੇਚਿਆ ਗਾਂਧੀ ਦੇ ਨਾਂ ਤੇ, ਐਲਬਰਟ ਆਈਨਸਟਾਈਨ ਵਰਗੇ ਵੀ ਧੋਖਾ ਖਾ ਗਏ, ਜਿਹਨੇ ਉਹਦੀ ਮੌਤ ਤੇ ਕਿਹਾ ਕਿ ਜੀ ਜਨਰੇਸ਼ਨਸ ਟੂ ਕਮ ਵਿਲ ਹਾਰਡਲੀ ਬਿਲੀਵ that any person with bones and flesh ever walked on this earth, ਇੱਦਾਂ ਦੀ ਉਹਦੀ ਕੋਟ ਉਹਨਾਂ ਨੇ ਦੇ ਦਿੱਤੀ। ਔਰ ਫਿਰ ਇਹਨਾਂ ਨੇ ਦੇਖਿਆ ਕਿ ਵੀ ਥਾਂ ਥਾਂ ਉਹਦੇ ਬੁੱਤ ਲਵਾਓ, ਇੱਥੇ ਨਿਊਯਾਰਕ 'ਚ ਵੀ ਲਾਇਆ ਹੋਇਆ, ਕਿਤੇ ਵਾਸ਼ਿੰਗਟਨ 'ਚ ਵੀ ਹੈ। ਹੁਣ ਇਹਨਾਂ ਦੀ ਉਹ ਮੁਹਿੰਮ ਭਾਵੇਂ
ਮਾਰਨ ਵਾਲੇ ਵੀ ਇਹੀ ਗੋਡਸੇ ਇਹਨਾਂ ਦਾ ਹੀ ਸੀ, ਸਾਵਰਕਰ ਐਂਡ ਕੰਪਨੀ ਦਾ। ਪਰ ਇਹਨਾਂ ਨੂੰ ਲੱਗਦਾ ਜੇ ਵਿਕਦਾ ਹੈ ਕੋਈ ਸੌਦਾ, ਮਰਨ ਵਾਲਾ ਮਰ ਗਿਆ, ਤੁਸੀਂ ਅਹਿੰਸਾ ਦੇ ਨਾਂ ਥੱਲੇ ਵੇਚੋ ਉਹਨੂੰ। ਔਰ ਇਹਨਾਂ ਨੇ ਹੁਣ ਉਹ ਯੂਨੀਵਰਸਿਟੀਆਂ ਦੇ ਵਿੱਚ ਔਰ ਦੂਸਰੇ ਬੁੱਤ ਲਵਾਉਣ ਦੇ ਨਾਂ ਥੱਲੇ ਆਪਣੀ ਜਿਹੜੀ ਮੁਹਿੰਮ ਉਹਨੂੰ ਪ੍ਰਣਾਬ ਮੁਖਰਜੀ ਨੂੰ ਰੱਖਿਆ ਹੋਇਆ। ਸੋ ਇਸ ਕਿਸਮ ਦਾ ਇੱਕ ਗਾਂਧੀ ਦਾ ਬੁੱਤ ਜਿਹੜਾ ਪ੍ਰਣਾਬ ਮੁਖਰਜੀ ਨੇ ਜੂਨ ਦੇ ਮਹੀਨੇ 'ਚ ਘਾਨਾ ਯੂਨੀਵਰਸਿਟੀ ਦੇ ਵਿੱਚ, ਘਾਨਾ ਮੁਲਕ ਹੈ, ਉਸ ਦੀ ਇੱਕ ਯੂਨੀਵਰਸਿਟੀ ਕੈਂਪਸ ਦੇ ਵਿੱਚ ਐਕਰਾ ਸ਼ਹਿਰ ਦੇ ਵਿੱਚ ਲਾਇਆ। ਲੇਕਿਨ ਜਦੋਂ ਹੀ ਇਹ ਬੁੱਤ ਲੱਗਾ, ਉੱਥੇ ਪਹਿਲਾਂ ਵੀ ਉਹਨਾਂ ਦੇ ਯੂਨੀਵਰਸਿਟੀ ਦੇ ਜਿਹੜੇ ਬੜੇ ਅਲਰਟ ਸਟੂਡੈਂਟ ਪ੍ਰੋਫੈਸਰ ਸੀ, ਉਹਨਾਂ ਨੇ ਇੱਕ ਸੈਸਿਲ ਰੋਡਸ ਨਾਂ ਦਾ ਰੇਸਿਸਟ ਮਾਈਨਿੰਗ ਮੈਗਨੇਟ ਜਿਹਨੂੰ ਕਿਹਾ, ਉਹਦਾ ਬੁੱਤ ਵੀ ਲਾਇਆ। ਉਹਨਾਂ ਨੇ ਲਵਾਇਆ, ਉਹਨਾਂ ਨੇ ਕਿਹਾ ਇਹ ਰੇਸਿਸਟ ਸੀ। ਔਰ ਜਿਉਂ ਹੀ ਗਾਂਧੀ ਦਾ ਬੁੱਤ, ਉਹ ਤਾਂ ਗਵਰਨਮੈਂਟ ਆਫ ਘਾਨਾ ਔਰ ਉਹਨਾਂ ਨੇ ਕੰਪਰੋਮਾਈਜ਼ ਕਰਕੇ ਲਾ ਦਿੱਤਾ। ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਗਾਂਧੀ ਦਾ ਬੁੱਤ ਇਹ ਲਾਇਆ, ਉਹਨਾਂ ਨੇ ਫਿਰ ਪੂਰਾ ਇੱਕ ਕੈਂਪੇਨ ਸ਼ੁਰੂ ਕੀਤਾ, ਪ੍ਰੋਫੈਸਰਾਂ ਨੇ, ਸਟੂਡੈਂਟਸ ਨੇ, ਕਿ ਬਈ ਇੱਥੋਂ ਚੁੱਕੋ ਇਹਨੂੰ, ਵੀ ਇਹ ਰੇਸਿਸਟ ਸੀ, ਨਸਲਵਾਦੀ ਸੀ। ਔਰ ਇਹ ਮੇਨ ਖਬਰ ਹੈ, racist Gandhi statue banished from Ghana University campus. Accra academics win removal of Mahatma's scripture after a petition denouncing Indian leader and saying African heroes come first. कि भी ultimately ये जड़ा बुत है उथों चुक्या गया और उन्होंने बड़ी स्पष्टता दे नाल कहा कि भी ये जड़ा racist सी और ये खबर African correspondent दी है, a statue of Mahatma Gandhi will be removed from a university campus in Ghana after professors launched a petition claiming the revered Indian independence leader and thinker was racist. और बिल्कुल क्लियर इल्जाम कि भाई नस्लवादी है भी सी। The statue of Gandhi was unveiled in June at the University of Ghana campus in Accra by Pranab Mukherjee, the president of India, as a symbol of close ties between the two countries. मैं पहले ही दस्या। But in September, a group of professors started a petition calling for the removal of the statue, saying Gandhi was a racist and that the university should put African heroes and heroines first and foremost. क्या जी racist सी और African जड़े ने hero heroines पहला होनी चाहिए। The petition states, petition जैसी, it is better to stand up for our dignity than to kowtow to the wishes of burgeoning Eurasian superpower. कि ਇਹ ਜਿਹੜੀਆਂ ਸੁਪਰ ਪਾਵਰਸ ਨੇ ਇੰਡੀਆ ਨੂੰ ਵੀ ਉਹਦੇ ਨਾਲ ਹੀ ਕਿਹਾ ਕਿ ਬਈ ਇਹਨਾਂ ਨੂੰ ਖੁਸ਼ ਕਰਨ ਦੇ ਲਈ ਜੋ ਲੱਗੇ ਹੋਏ ਨੇ, ਉਹਦੀ ਬਜਾਏ ਆਪਣੀ ਡਿਗਨਿਟੀ ਦੇ ਲਈ ਜਿਹੜਾ ਖਲੋਵੋ। 1000 ਤੋਂ ਜ਼ਿਆਦਾ ਲੋਕਾਂ ਨੇ ਉਸ ਦੇ ਉੱਤੇ ਦਸਤਖਤ ਕੀਤੇ। signed the petition which claimed that not only was Gandhi racist towards black South Africans when he lived in South Africa as a young man, but that he campaigned for the maintenance of India's caste system, an ancient social hierarchy that still defines the status in that country of hundreds of millions of people. ਹੁਣ ਇਹ ਗਾਨਾ ਦੀ ਮਿਨਿਸਟਰੀ ਨੂੰ ਬੜਾ ਦੁੱਖ ਹੋਇਆ। ਉਹਨੇ ਕਿਹਾ ਜੀ ਅਸੀਂ ਇੱਥੋਂ ਚੁੱਕ ਦਿੱਤਾ ਹੈ, ਅਸੀਂ ਫੇਰ ਦੇਖਦੇ ਹਾਂ ਕਿ ਵੀ ਤੇ ਕਿੱਥੇ ਲਾਣਾ ਹੈ ਔਰ ਕੀ ਕਰਨਾ ਹੈ। ਔਰ ਇਹ ਨਾਨ ਵਾਇਲੈਂਸ ਸੀ ਗਾਂਧੀ ਦੀ, ਪਰ ਕਿਉਂਕਿ ਹੁਣ ਇਹ ਅਪੋਜ਼ ਹੋ ਰਿਹਾ ਔਰ ਇਹ ਜਿਹੜਾ ਅਸੀਂ ਇਹਨੂੰ ਦੇਖਾਂਗੇ ਕਿ ਵੀ ਕਿਵੇਂ। ਹੁਣ ਇਹ ਜਿਹੜਾ ਦੋ ਨੁਕਤੇ ਇਹਨਾਂ ਨੇ ਲਿਆਂਦੇ, ਇੱਕ ਤਾਂ ਗਾਂਧੀ ਦੀ ਜਿਹੜੀ ਸਾਊਥ ਅਫਰੀਕਾ 'ਚ ਹੋਇਆ ਜੀ, ਉਹ 21 ਸਾਲ ਰਿਹਾ, 19 ਸਾਲ, ਉੱਥੇ ਗਾਂਧੀ ਦੀ ਸਟਰਗਲ ਇਹ ਸੀ ਕਿਉਂਕਿ ਦੋ ਕਿਸਮ ਦੇ ਲਾਅ ਸੀ, ਇੱਕ ਵਾਈਟਸ ਲਈ ਸੀ ਜਿਹੜੇ ਰੂਲਰ ਸੀ, ਕਾਲਿਆਂ ਲਈ ਸੀ, ਔਰ ਬਾਕੀ ਜਿੰਨੇ ਸੀ ਗੋਰਿਆਂ ਤੋਂ ਇਲਾਵਾ ਉਹਨਾਂ ਨੂੰ ਕਾਲਿਆਂ ਨਾਲ ਡੀਲ ਕੀਤਾ ਜਾਂਦਾ ਸੀ। ਗਾਂਧੀ ਨੇ ਉੱਥੇ ਜਿਹੜਾ ਐਜੀਟੇਸ਼ਨ ਕੀਤੀ ਉਹ ਇਹ ਸੀ ਕਿ ਅਸੀਂ ਕਾਲੇ ਨਹੀਂ ਹੈਗੇ, ਕਾਲੇ ਜਿਹੜੇ ਨੇ ਉਹ ਬਿਲਕੁਲ ਉਹ ਅਨਸਿਵਲਾਈਜ਼ਡ ਨੇ, ਉਹ ਦੂਜੇ ਨੇ, ਉਹਨਾਂ ਨੂੰ ਤੁਸੀਂ ਉਵੇਂ ਹੀ ਡੀਲ ਕਰੋ, ਪਰ ਅਸੀਂ ਗੁਜਰਾਤੀ ਜਿਹੜੇ ਹੈ ਅਸੀਂ ਤਾਂ ਬੈਟਰ ਹੈ, ਅਸੀਂ ਤਾਂ ਦੇਖੋ ਇੰਡੀਆ 'ਚ ਵੀ ਤੁਹਾਡੇ ਨਾਲ ਕਿਵੇਂ ਕਰਦੇ ਆ ਦੂਜੇ। ਸੋ ਸਾਡੇ ਲਈ ਸੈਪਰੇਟ ਕਾਨੂੰਨ ਬਣਾਓ, ਸਾਨੂੰ ਕਾਲਿਆਂ ਦੇ ਕਾਨੂੰਨ 'ਚ ਨਾ ਰੱਖੋ। ਇਹ ਨਹੀਂ ਸੀ ਗਾਂਧੀ ਨੇ ਕਿਹਾ ਕਿ ਜੀ ਇੱਕ ਸੈਟ ਆਫ ਲਾਜ਼ ਬਣਾਓ, ਉਹ ਕਾਲੇ ਜਿਹੜੇ ਨੇ ਉਹ ਵੀ ਰੱਬ ਦੇ ਬੰਦੇ ਨੇ ਜਿਵੇਂ ਤੁਸੀਂ ਹੋ ਜਾਂ ਜਿਵੇਂ ਅਸੀਂ ਹੈ, ਔਰ ਇੱਕ ਲਾ ਹੋਏ। ਸੋ ਜ਼ਾਹਿਰ ਹੈ ਕਿ ਗਾਂਧੀ ਨੇ ਅਫਰੀਕਾ ਦੇ ਵਿੱਚ ਅਪਾਰਥਾਈਡ ਜਾਂ ਨਸਲੀ ਵਿਤਕਰੇ ਨੂੰ ਐਨਕਰੇਜ ਕੀਤਾ ਔਰ ਆਪਣੇ ਲਈ ਉਹਨੇ ਗੁਜਰਾਤੀਆਂ ਦੇ ਲਈ ਅੱਡ ਕਾਨੂੰਨ ਬਣਾਉਣ ਦੀ, ਇਹ ਸਾਰੀ ਉਹਦੀ ਸਟਰਗਲ ਸੀ। ਔਰ ਦੂਸਰਾ ਨੁਕਤਾ ਜਿਹੜਾ ਇਹਨਾਂ ਨੇ ਬਿਲਕੁਲ ਠੀਕ ਲਿਆਂਦਾ, ਕਾਸਟ ਸਿਸਟਮ। ਹੁਣ ਭਾਰਤ ਦੇ ਵਿੱਚ ਬੇਸ਼ੱਕ ਕਾਸਟ ਸਿਸਟਮ ਗਾਂਧੀ ਨੇ ਨਹੀਂ ਬਣਾਇਆ, ਕਾਸਟ ਸਿਸਟਮ 4000 ਸਾਲ ਤੋਂ ਰਿਗਵੇਦ ਚੋਂ ਨਿਕਲਦਾ, ਪਰ ਗਾਂਧੀ ਨੇ ਉਹਨੂੰ ਡਿਫੈਂਡ ਕੀਤਾ। ਭਾਵੇਂ ਉਹ ਹਰੀਜਨ ਔਰ ਇਹ ਉਹ ਸ਼ਬਦ ਇਸਤੇਮਾਲ ਕੀਤੇ ਗਏ, ਪਰ ਗਾਂਧੀ ਦਾ ਹੁਣ ਜਿੰਨੇ ਗਾਂਧੀ ਦੇ ਕੰਪਲੀਟ ਵਰਕਸ ਆਫ ਗਾਂਧੀ ਭਾਰਤ ਦੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਛਾਪੇ ਨੇ, ਔਰ ਉਹਦੇ 'ਚ ਇੱਕ ਵੀ ਲਾਈਨ ਗਾਂਧੀ ਫਰਮ ਬਿਲੀਵਰ ਸੀ ਕਿ ਕਾਸਟ ਸਿਸਟਮ ਬਿਲਕੁਲ, ਉਹਨੇ ਕਿਹਾ ਜੀ ਨੇ ਸਾਡੇ ਸਮਾਜ ਦੇ ਇਹ 4 ਪੌੜੀਆਂ ਨੇ, ਸ਼ੂਦਰ ਸ਼ੂਦਰ ਹੀ ਰਹਿਣਾ ਚਾਹੀਦਾ, ਵੈਸ਼ ਵੈਸ਼ ਹੀ ਰਹਿਣਾ ਚਾਹੀਦਾ, ਕਸ਼ਤਰੀ ਕਸ਼ਤਰੀ ਰਹਿਣਾ ਚਾਹੀਦਾ, ਬ੍ਰਾਹਮਣ ਬ੍ਰਾਹਮਣ ਹੈ, ਹਾਂ ਉਹਨਾਂ ਦੇ ਨਾਲ ਸ਼ੂਦਰਾਂ ਦੇ ਨਾਲ ਚੰਗਾ ਸਲੂਕ ਹੋਣਾ ਚਾਹੀਦਾ। ਸੋ ਇਹ ਵੀ ਜਿਹੜਾ ਉਹਦਾ ਬੁੱਤ ਚੁਕਾਇਆ, ਉਹਨਾਂ ਨੇ ਕਿਹਾ ਜਿਹੜਾ ਵਰਸਟ
ਸੋਸ਼ਲ ਜਿਹੜੀ ਡਿਸਕ੍ਰਿਮੀਨੇਸ਼ਨ ਕਾਸਟ ਸਿਸਟਮ ਗਾਂਧੀ ਉਹਦਾ ਸਪੋਰਟਰ ਸੀ। ਸੋ ਅਸੀਂ ਇਹਨਾਂ ਘਾਨਾ ਦੀ ਇਸ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੂਡੈਂਟਸ ਨੂੰ ਮੁਬਾਰਕਬਾਦ ਦਿੰਦੇ ਔਰ ਗਵਰਨਮੈਂਟ ਨੂੰ ਵੀ ਕਿ ਵੀ ਭਾਵੇਂ ਪ੍ਰਣਾਬ ਮੁਖਰਜੀ ਨੇ ਬੁੱਤ ਜਿਹੜਾ ਅਜੇ ਜੂਨ 'ਚ ਹੀ ਰੱਖਿਆ ਸੀ, ਲੇਕਿਨ ਲੋਕਾਂ ਦੀ ਆਵਾਜ਼ ਨੂੰ ਉਹਨਾਂ ਨੇ ਸੁਣਿਆ ਔਰ ਇਸ ਨਸਲਵਾਦੀ ਗਾਂਧੀ ਦਾ ਇਹਦੇ ਨਾਲ ਅਸੀਂ ਵੀ ਹਿਸਾਬ ਬਰਾਬਰ ਕਰਨਾ ਵੀ ਸਿੱਖਾਂ ਲਈ ਨੇ ਕੀ ਕਿਹਾ ਹੋਇਆ ਹੈ ਔਰ ਕਿਸ ਕਿਸਮ ਦਾ ਇਹਦਾ ਵਰਤਾਰਾ ਸੀ। ਪਰ ਅੱਜ ਅਸੀਂ ਇਸ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਕਿ ਅਲਟੀਮੇਟਲੀ ਇਸ ਨਸਲਵਾਦੀ ਦਾ ਬੁੱਤ ਜਿਹੜਾ ਹੈ ਉਹ ਘਾਨਾ ਯੂਨੀਵਰਸਿਟੀ ਚੋਂ ਹਟਾ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।